ਅਗਲੀ ਗੱਲ ਕਰੀਏ ਪੰਜਾਬ ਵਿੱਚ ਜਾਅਲੀ ਸਰਟੀਫਿਕੇਟਾਂ ਤੇ ਨੌਕਰੀ ਘੁਟਾਲੇ ਦੇ ਵਿੱਚ ਜੱਜ ਦਾ ਵੀ ਨਾਂ ਆ ਗਿਆ ਜੀ। ਹਾਂਜੀ, ਕੋਈ ਰਹਿਣ ਥੋੜੀ ਦਿਨ ਆਇਆ ਸੀ, ਅਸੀਂ ਤਾਂ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ। ਦੇਖੋ ਇੱਥੇ ਨਾ ਆਮ ਆਦਮੀ ਪਾਰਟੀ ਵਾਲਿਆਂ ਨੇ ਕੁਝ ਚੰਗੇ ਕੰਮ ਵੀ ਕੀਤੇ ਨੇ, ਖਾਸ ਤੌਰ ਤੇ ਆਪਾਂ ਦੇਖਦੇ ਹਾਂ, ਚਲੋ ਜ਼ਿਆਦਾ ਤਾਂ ਨਹੀਂ, ਕਰਪਸ਼ਨ ਦੇ ਖਿਲਾਫ ਥੋੜਾ ਬਹੁਤਾ ਕੰਮ ਕੀਤਾ ਵਾ। ਤੇ ਇਸੇ ਤਰ੍ਹਾਂ ਆ ਜਿਹੜਾ ਜਾਅਲੀ ਸਰਟੀਫਿਕੇਟਾਂ ਵਾਲੇ, ਇੱਧਰ ਵੀ ਇਹਨਾਂ ਦੀ ਇੱਕ ਮੁਹਿੰਮ ਚੱਲ ਰਹੀ ਆ, ਖਾਸ ਤੌਰ ਤੇ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀ ਮਹਿਕਮੇ ਵੱਲੋਂ। ਇਹ ਬਹੁਤ ਮੈਂ ਦੇਖੇ ਨੇ ਮਾਮਲੇ, ਮੇਰੀ ਨਜ਼ਰ ਦੇ ਵਿੱਚ ਵੱਡਾ ਮਾਮਲਾ ਜਿਹੜਾ 6ਵਾਂ-7ਵਾਂ ਮਾਮਲਾ ਆ ਗਿਆ। ਤਾਂ ਇਹਨਾਂ ਨੇ ਇਹਨਾਂ ਚੀਜ਼ਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਕਿ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਰਿਜ਼ਰਵੇਸ਼ਨ ਦਾ ਲਾਭ ਲਿਆ ਵਾ ਤਾਂ ਉਹਨਾਂ ਨੂੰ ਕਿਤੇ ਡੰਗੀ ਹੈ। ਤਾਂ ਹੁਣ ਇਹਦੇ ਵਿੱਚ ਇਹਦੀ ਜ਼ਦ ਚ ਇੱਕ ਸੈਸ਼ਨ ਜੱਜ ਆ ਗਿਆ, ਸੈਸ਼ਨ ਜੱਜ ਜੀ। ਤਾਂ ਇਹਨਾਂ ਨੇ ਜਿਹੜਾ ਸਰਟੀਫਿਕੇਟ ਪੇਸ਼ ਕੀਤਾ ਸੀ, ਜਾਅਲੀ ਐਸਸੀ ਸਰਟੀਫਿਕੇਟ ਕਿਹਾ ਜਾ ਰਿਹਾ ਕਥਿਤ ਤੌਰ ਤੇ, ਕਿ ਦੇਖੋ ਇਹ ਜੱਜ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੌਣ ਆ। ਕਹਿੰਦੇ ਆ ਕਿ 19 ਦਸੰਬਰ 2022 ਨੂੰ ਨੋਟਿਸ ਭੇਜ ਕੇ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਆਪਣਾ ਜਵਾਬ ਦਾਖਲ ਕਰਨ ਵਾਸਤੇ ਡਾਇਰੈਕਟਰ ਨੇ ਕਿਹਾ ਹੈ, ਵਧੀਕ ਸੈਸ਼ਨ ਜੱਜ ਨੂੰ। ਜਿਹੜੇ ਇਸ ਨੋਟਿਸ ਦੇ ਵਿੱਚ ਸ਼ਬਦ ਲਿਖੇ ਗਏ ਨੇ ਕਿ ਫਾਜ਼ਿਲਕਾ ਦੇ ਵਕੀਲ ਸੁਖਪਾਲ ਸਿੰਘ ਨੇ ਵਧੀਕ ਸੈਸ਼ਨ ਜੱਜ ਖਿਲਾਫ 24 ਮਈ 2002 ਨੂੰ ਜਾਅਲੀ ਜਾਤੀ ਸਰਟੀਫਿਕੇਟ ਬਣਾਉਣ ਬਾਰੇ 14 ਦਸੰਬਰ 2022 ਨੂੰ ਸ਼ਿਕਾਇਤ ਕੀਤੀ ਸੀ। ਇਹ 24 ਮਈ 2002 ਲਿਖਿਆ, ਇੱਕ ਸ਼ਿਕਾਇਤ ਆ ਗਈ 2020 ਦੀ। ਤਾਂ ਸ਼ਿਕਾਇਤਕਰਤਾ ਅਨੁਸਾਰ ਸੰਬੰਧਿਤ ਜੱਜ ਨੇ 1 ਸਤੰਬਰ 2008 ਨੂੰ ਫਾਜ਼ਿਲਕਾ ਦੇ ਅਧਿਕਾਰੀ ਵੱਲੋਂ ਬਣਾਏ ਗਏ ਜਾਤੀ ਸਰਟੀਫਿਕੇਟ 'ਚ ਜਾਤ ਰਾਏ ਸਿੱਖ ਦੱਸੀ ਹੈ। ਤੇ ਫਿਰ ਜਦ ਕਿ 24 ਮਈ 2002 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀ ਵੱਲੋਂ ਬਣਾਏ ਗਏ ਜਾਤੀ ਸਰਟੀਫਿਕੇਟ 'ਚ ਜਾਤ ਸਿਰਕੀਵੰਦ ਦੱਸੀ ਹੈ। ਮਤਲਬ ਇਹਨੂੰ ਹੁਣ ਆਪਾਂ ਸਿੰਪਲੀਫਾਈ ਕਰੀਏ ਤਾਂ ਜਿਹੜਾ 2002 ਵਾਲਾ ਜਿਹੜਾ ਸਰਟੀਫਿਕੇਟ ਆ, ਉਹ ਤਾਂ ਉਹਨੂੰ ਜਾਤ ਦੇ ਤੌਰ ਤੇ ਸਿਰਕੀਵੰਦ ਕਰਾਰ ਦੇ ਰਿਹਾ ਵਾ। ਤੇ ਜਿਹੜਾ ਬਾਅਦ ਦੇ ਵਿੱਚ 2008 ਚ ਫਾਜ਼ਿਲਕਾ ਤੋਂ, ਮੁਕਤਸਰ ਤੇ ਫਾਜ਼ਿਲਕਾ ਕੋਈ ਦੂਰ ਨਹੀਂ ਹੈ, ਨੇੜੇ ਨੇੜੇ ਨੇ। ਤੇ ਸਾਡੇ ਆਮ ਹੀ ਮਤਲਬ ਕਿ ਜਿੱਦਾਂ ਕਹਿ ਲਓ ਕਿ ਦਸਤਾਵੇਜ਼ ਕੋਈ ਉਧਰੋਂ ਬਣਦਾ, ਕੋਈ ਉੱਥੇ ਚਲੇ ਗਿਆ, ਕੋਈ ਉੱਥੇ ਭਰਤੀ ਹੋ ਗਿਆ, ਏਦਾਂ ਚੱਲਦਾ ਰਹਿੰਦਾ, ਨਾਲ ਨਾਲ ਚਲੇ ਨੇ ਮੁਕਤਸਰ ਤੇ ਫਾਜ਼ਿਲਕਾ। ਯਾਨੀ ਜਦੋਂ 2008 ਦੇ ਵਿੱਚ ਫਾਜ਼ਿਲਕਾ ਚੋਂ ਇੱਕ ਅਧਿਕਾਰੀ ਵੱਲੋਂ ਇਹ ਜਾਤੀ ਸਰਟੀਫਿਕੇਟ ਬਣਾਇਆ ਗਿਆ ਤਾਂ ਉਹਦੇ ਚ ਰਾਏ ਸਿੱਖ ਉਹਨਾਂ ਦੀ ਜਿਹੜੀ ਕਾਸਟ ਦੱਸੀ ਗਈ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਮਤਲਬ ਕਿ ਇੱਕ ਵੱਡਾ ਮਸਲਾ ਬਣ ਗਿਆ ਹੈ। ਤੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਵੇਂ ਸਰਟੀਫਿਕੇਟ ਜਿਹੜੇ ਆ ਉਹ ਔਨ ਰਿਕਾਰਡ ਹਨ ਤੇ ਜਿਨ੍ਹਾਂ ਨੂੰ ਰੱਦ ਨਹੀਂ ਕੀਤਾ ਗਿਆ, ਮਤਲਬ ਕਿ ਦੋਵੇਂ ਹੀ ਹਾਲੇ ਤੱਕ ਹੈਗੇ ਨੇ। ਹੁਣ ਇਸ ਜੱਜ ਬਾਰੇ ਜਿੰਨੀ ਕੋਈ ਜੱਜਮੈਂਟ ਆ ਉਹ ਇਹ ਆ ਕਿ ਇਹ ਉਹੀਓ ਜੱਜ ਆ ਜਿਹਨੇ ਸੁਖਪਾਲ ਖਹਿਰਾ ਦੀ ਮੰਜੀ ਠੋਕੀ ਸੀ, ਤੁਹਾਨੂੰ ਪਤਾ ਹੈ। ਤੇ ਇਹੋ ਜਿਹਾ ਕੰਮ ਕਰ ਦਿੱਤਾ ਰਾਜ ਕਰਨਵੀਰ ਸਿੰਘ ਜੀ ਕਿ ਸੁਪਰੀਮ ਕੋਰਟ ਵੀ ਚੱਕਰਾਂ ਚ ਪਈ ਖਲੋਤੀ ਆ। ਸੁਪਰੀਮ ਕੋਰਟ ਵੀ ਕਿਉਂਕਿ ਇਹਨਾਂ ਨੇ ਇੱਕ ਪਾਸੇ ਉਸ ਡਰੱਗ ਕੇਸ ਦੇ ਵਿੱਚ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਸਜ਼ਾ ਦੇ ਦਿੱਤੀ, ਸਜ਼ਾ ਯਾਫਤਾ ਕਰ ਦਿੱਤਾ, ਤੇ ਸੇਮ ਡੇ ਉਸੇ ਦਿਨ ਸੁਖਪਾਲ ਖਹਿਰਾ ਨੂੰ ਇਹਨਾਂ ਨੇ ਸਮਨ ਕਰ ਦਿੱਤਾ। ਇਹ ਜੱਜ ਸਾਹਿਬ ਨੇ ਅੱਜ ਤੱਕ ਜੋ ਨਹੀਂ ਹੋਇਆ ਸੀ ਉਹ ਕੀਤਾ ਕਿ ਇੱਕ ਕੇਸ ਦਾ ਜਦੋਂ ਫੈਸਲਾ ਹੋ ਗਿਆ, ਫੈਸਲੇ ਵਾਲੇ ਦਿਨ ਕਿਸੇ ਨੂੰ ਸਮਨ ਕਰ ਰਹੇ ਹੋ। ਤਾਂ ਸੁਪਰੀਮ ਕੋਰਟ ਵੀ ਚੱਕਰਾਂ 'ਚ ਪੈ ਗਿਆ ਕਿ ਕੀ ਇਹ ਐਸਾ ਸੰਭਵ ਹੈ ਕਿ ਜਦੋਂ ਕੇਸ ਹੀ ਨਿਬੜ ਗਿਆ, ਸਜ਼ਾ ਹੀ ਕਰ ਦਿੱਤੀ। ਤਾਂ ਸੁਪਰੀਮ ਕੋਰਟ ਦੀ ਉਹ ਬੈਂਚ ਨੇ ਇੱਕ ਸਪੈਸ਼ਲ ਬੈਂਚ ਨੂੰ ਕੇਸ ਘੱਲਿਆ ਸੀਗਾ, ਬਾਅਦ 'ਚ ਹਿਸਾਬ ਲਾ ਲਓ। ਤਾਂ ਬਈ ਜਿੱਥੇ ਹੁਣ ਇਸ ਮਾਮਲੇ ਇਹੋ ਜਿਹੇ ਹੋਣ ਤੇ ਉੱਥੇ ਫੈਸਲੇ ਫਿਰ ਕਿਹੋ ਜਿਹੇ ਹੋਣਗੇ। ਆਂਦੇ ਹੁੰਦੇ ਨੇ ਜਿਹੋ ਜਿਹੇ ਆਲੇ ਉਹੋ ਜਿਹੇ ਕੁਝੇ।